अस्सलाम वालेकुम लो जी बेलियो मित्रों ते सज्जनों तुसी देख रहे हो पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਜਿੱਦਾਂ ਤੁਹਾਨੂੰ ਪਤਾ ਕਿ ਬਾਊ ਜੀ ਸਰਕਾਰ ਮੀਆਂ ਸਾਹਿਬ ਜੱਦੀ ਪੁਸ਼ਤੀ ਲੋਹਾਰ ਜਿਹੜੇ ਨੇ ਹਾਂਜੀ ਉਹ ਲੰਡਨ ਆਏ ਔਰ ਲੰਡਨ 'ਚ ਉਹਨਾਂ ਨੇ ਆ ਕੇ ਈਦ ਕੀਤੀ ਆਪਣੇ ਘਰ ਹਾਂਜੀ ਤੇ ਇੱਥੇ ਕੁਛ ਟਾਈਮ ਮਿਲਿਆ ਉਹਨਾਂ ਨੂੰ ਸੋਚ ਵਿਚਾਰ ਕਰਨ ਦਾ। ਉਹਨਾਂ ਨੇ ਸੋਚ ਵਿਚਾਰ ਕੀਤੀ ਤੇ ਉਹਨਾਂ ਨੂੰ ਸਮਝ ਆਈ ਕਿ ਵੀ ਉਹਨਾਂ ਦੀ ਤੇ ਬੈਂਡ ਵੱਜ ਗਈ ਹੈ। ਉਹਨਾਂ ਨਾਲ ਹੋ ਗਿਆ ਹੱਥ ਬੜਾ ਵੱਡਾ ਬਲਕਿ ਉਹ ਹੱਥ ਜਿਹੜਾ ਹੋਇਆ ਉਹ ਹੱਥ ਅੰਦਰ ਹੀ ਰਹਿ ਗਿਆ ਕਿਤੇ ਗਾਇਬ ਹੀ ਹੋ ਗਿਆ। ਉਹ ਮਹਿਸੂਸ ਤੇ ਹੁੰਦਾ ਹੱਥ ਲੇਕਿਨ ਨਜ਼ਰ ਨਹੀਂ ਆਉਂਦਾ। हाँ बड़े चेकअप चुकअप कराया उन्होंने डॉक्टरों को कि डॉक्टर ने कहा कि डॉक्टर साहब हाथ हो गया ये हाथ कड्डो और डॉक्टर ने बड़े एक्सरे भी कराए हर चीज़ करा के देख ली उन्होंने। वो कहते जी सन तो नज़र नहीं आ रहा। मियाँ साहब कहते यही तो पंगा है हाथी जो मेरे नाल होया वो नज़र नहीं आता लेकिन महसूस बहुत शिद्दत ना हो रहा है। हाँ और फिर तकलीफ मियाँ साहब की वध गई। उन्होंने किसी दसिया कि भी तुसी चले जाओ बाबा जी के दरबार च। हाँ बाबा जी उत्थे शाफी किस्म का इलाज करते हैं। हाँ तो वो तुहाडी मसला जिहड़ा ना हल कर देंगे बाबा जी। और हथ जिहड़ा भी तुहाडा होया हाँ वो कढ कुढ़ देंगे या कोई होर शै कोई फसी है वो भी कढ देंगे। हाँ बाबा जी को चले जाओ। और मियाँ साहब फिर जनाब पहुँचे बाबा जी दरबार। बाबा जी बैठे सी हुजरे दे विच। उन्होंने खड़काया दरवाज़ा टाइम लिया होया सी मियाँ साहब ने ते बाबा जी ने आवाज़ दी कि भी आया नंघिया मियाँ अंदर नंघिया। मियाँ साहब अंदर गए ने ते बाबा जी ने कहा कि भी बत्ती बंद करके ते दरवाज़ा भी लॉक कर दे। मियाँ साहब ने एक बारी हॉल पे वो कहने लगे बाबा जी की करने लगे हाँ केड़ा ऑपरेशन करने लगे बत्तियां बंद करके। अब बाबा जी कहते हाथ कड्ढना कि कहते कड्ढना तो है पर इदा नहीं जिदा तुसी कट्टन के चक्कर च बाबा जी इंज ना करो यार। हाँ वो कहने लगे कुछ नहीं होंदा मियाँ बत्ती बंद कर ते बह जा तेन शर्म दवान लगा वा मैं। और जनाब मियाँ साहब बैठे बत्ती उन्होंने की बंद ते बाबा जी बैठे ते मियाँ साहब बैठे। हुण बाबा जी कहने लगे दस मियाँ की होया। मियाँ कहने लगा बाबा जी हत्थ होया और बहुत भैड़ा हत्थ होया। मैं इत्थे मुआहिदे कीते लंडन प्लान दे विच बिठा के सामने गलबात हुई जिस बंदे नूं ओहदा देना सी ਜਿਹੜਾ ਵੀ ਦਿੱਤਾ ਹਾਂ ਉਹਦੇ ਨਾਲ ਵਾਅਦਾ ਕੀਤਾ ਉਹਨੇ ਮੈਨੂੰ ਵਾਅਦਾ ਕੀਤਾ ਕਿ ਬਾਊ ਜੀ ਸਰਕਾਰ ਮੀਆਂ ਸਾਹਿਬ ਤੁਸੀਂ ਸਾਡੇ ਅਗਲੇ ਵਜ਼ੀਰ ਆਜ਼ਮ ਹੋ ਚੌਥੀ ਵਾਰੀ ਇਨਸ਼ਾਅੱਲਾ ਤੁਹਾਨੂੰ ਅਸੀਂ ਚੜ੍ਹਨਾ ਤਖਤ 'ਤੇ ਬਿਠਾਣਾ। ਹਾਂ ਤੇ ਬਾਬਾ ਜੀ ਕਹਿੰਦੇ ਕਿ ਯਾਰ ਉਹ ਤਖਤ ਸੀਗਾ ਕਿ ਉਹ ਤਖਤਾ ਸੀਗਾ। ਮੀਆਂ ਸਾਹਿਬ ਕਹਿੰਦੇ ਲੱਗਦਾ ਤੇ ਤਖਤ ਹੀ ਸੀ ਜੋ ਹੱਥ ਹੋਇਆ। ਬਹਰਹਾਲ ਉਹ ਕਹਿਣ ਲੱਗੇ ਕਿ ਜਿਹੜੀ ਤੁਹਾਡੀ ਫੁੱਲੋ ਰਾਣੀ ਮੇਰਾ ਪੰਜਾਬ ਦੀ ਰਾਣੀ ਆ ਹਾਂ ਲਾਡੋ ਰਾਣੀ ਜਿਹੜੀ ਤੁਹਾਡੀ ਆ ਉਹਨੂੰ ਅਸੀਂ ਪੰਜਾਬ 'ਚ ਲਾ ਦਿਆਂਗੇ ਫੁੱਲ ਟਾਈਮ ਵਜ਼ੀਰ ਆਲਾ। ਹਾਂ ਤੇ ਤੁਸੀਂ ਪਾਰਟ ਟਾਈਮ ਵਜ਼ੀਰ ਆਜ਼ਮ ਸੈਂਟਰ ਦੇ ਵਿੱਚ। ਇਹ ਗੱਲਬਾਤ ਤੈਅ ਹੋਈ। ਕਹਿੰਦੇ ਉਹਦੇ ਬਾਅਦ ਬੁਲਾਇਆ ਗਿਆ ਔਰ ਕਹਿੰਦੇ ਮੈਂ ਗਿਆ ਜਾ ਕੇ ਤੁਸੀਂ ਦੇਖਿਆ ਹੋਣਾ ਕਿੱਦਾਂ ਮੈਂ ਕਬੂਤਰ ਉਡਾਏ ਉੱਥੇ ਫਾਖਤਾਵਾਂ ਉਡਾਈਆਂ ਮੈਂ। ਹਾਂ ਉਹ ਜਦੋਂ ਬਾਬਾ ਜੀ ਕਹਿੰਦੇ ਕਿ ਯਾਰ ਉਹ ਫਾਖਤਾਵਾਂ ਨਹੀਂ ਸੀ ਉਹ ਕਬੂਤਰ ਹੀ ਸੀਗੇ। ਉਹ ਕਹਿੰਦੇ ਇੱਕੋ ਹੀ ਗੱਲ ਆ। ਉਹ ਕਹਿੰਦੇ ਜਦੋਂ ਮੈਂ ਉਡਾਈ ਤੇ ਉਹਦੇ ਬਾਅਦ ਜਿਹੜਾ ਨਾ ਮੇਰੇ ਆਪਣੇ ਤੋਤੇ ਉੜ ਗਏ। ਬਾਬਾ ਜੀ ਕਹਿਣ ਲੱਗੇ ਯਾਰ ਉੜਨੇ ਸੀ ਜਿੱਦਾਂ ਦੇ ਤੂੰ ਮੁਆਹਿਦੇ ਕੀਤੇ ਤੇ ਜਿੱਦਾਂ ਦਾ ਤੂੰ ਬੰਦਾ ਉੱਤੇ ਲਾਇਆ ਉਹਨੇ ਆਪ ਬਾਦਸ਼ਾਹ ਬਣਨਾ ਸੀ ਕਿ ਤੈਨੂੰ ਬਣਾਉਣਾ ਸੀ। ਉਹ ਕਹਿਣ ਲੱਗਾ ਲਓ ਜੀ ਇਹ ਗੱਲ ਹੋਈ। ਉਹਦੇ ਬਾਅਦ ਜੋ ਜੀ ਇਲੈਕਸ਼ਨ ਹੋਏ ਕਹਿੰਦਾ ਇਲੈਕਸ਼ਨ ਵੀ ਜਿਹੜੇ ਹਰਾਤੇ ਇਹਨਾਂ ਨੇ ਸਾਰੇ ਬਿਲਕੁਲ ਬੇੜਾ ਗਰਕ ਕਰਤਾ। PTI ਵਾਲਿਆਂ ਨੇ ਸਾਨੂੰ ਬਿਲਕੁਲ ਖ਼ਤਮ ਸ਼ੁੱਧ ਕਰ ਦਿੱਤਾ ਅਤੇ ਮਿਹਰਬਾਨੀ ਇਹਨਾਂ ਦੀ ਕਿ ਇਹਨਾਂ ਨੇ ਫਾਰਮ 47 'ਤੇ ਸਾਨੂੰ ਜਿਤਵਾਤਾ। ਔਰ ਮੀਆਂ ਸਾਹਿਬ ਕਹਿੰਦੇ ਕਿ ਮੈਂ ਬੜਾ ਗੈਰਤ ਵਾਲਾ ਬੰਦਾ। ਬਾਬਾ ਜੀ ਕਹਿੰਦੇ ਮੈਨੂੰ ਪਤਾ ਜਿੰਨੀ ਕਿ ਤੇਰੇ 'ਚ ਗੈਰਤ ਹੈ ਬਗੈਰਤ ਆਦਮੀ ਬਹਿ ਜਾ ਤੂੰ। ਅਤੇ ਉਹ ਕਹਿਣ ਲੱਗਾ ਕਿ ਮੈਂ ਤਾਂ ਜਿਹੜਾ ਨਾ ਬਣਨਾ ਹੀ ਨਹੀਂ ਸੀ ਫਾਰਮ 47 'ਤੇ ਜ਼ਬਰਦਸਤੀ ਮੈਨੂੰ ਬਣਵਾਇਆ ਗਿਆ ਸਿਰਫ ਇਹ ਕਹਿ ਕੇ ਬਾਊ ਜੀ ਤੁਹਾਨੂੰ ਵਜ਼ੀਰ ਆਜ਼ਮ ਲਾਉਣਾ। ਵਜ਼ੀਰ ਆਜ਼ਮ ਚੱਕਰ 'ਚ ਬਣਿਆ। ਕਹਿੰਦਾ ਮੇਰੇ ਨਾਲ ਹੱਥ ਕੀਤਾ ਉਹ ਛੋਟੇ ਬੂਟ ਪਾਲਸੀ ਨੂੰ ਲਾਤਾ ਮੈਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਇਹਨਾਂ ਨੇ। ਹਾਂ ਧੀ ਉੱਥੇ ਲਾਤੀ ਅਤੇ ਉਹ ਕਹਿਣ ਲੱਗੇ ਕਿ ਬਾਬਾ ਜੀ ਹੱਥ ਜਿਹੜਾ ਨਾ ਉਹ ਇਹ ਹੋਇਆ ਕਿ ਬੁਲਾਇਆ ਮੈਨੂੰ ਸੀਗਾ ਵਜ਼ੀਰ ਆਜ਼ਮ ਬਣਾਉਣ ਵਾਸਤੇ ਅਤੇ ਉਹ ਸਹੁਰੀ ਦਾ ਨਹੀਂ ਜਿਹੜਾ ਜਿਹਨੂੰ ਮੈਂ ਲਾਇਆ ਸੀ ਉਹ ਸਹੁਰੀ ਦੇ ਨੇ ਮੈਨੂੰ ਸਹੁਰਾ ਬਣਾ ਕੇ ਤੇ ਵਾਪਸ ਘਰ ਛੱਡਿਆ। ਔਰ ਉਹ ਮੀਆਂ ਸਾਹਿਬ ਕਹਿਣ ਲੱਗੇ ਦੁੱਖ 'ਚ ਰੋ ਕੇ ਕਿ ਬਾਬਾ ਜੀ
ਬਾਲੋ ਬੱਤੀਆਂ ਤੇ ਬਾਬਾ ਜੀ ਸਾਨੂੰ ਮਾਰੋ ਸੰਗਲਾਨਾ। ਹਾਏ ਹਾਏ ਬੜੇ ਦੁਖੀ ਸੀ ਬਾਬਾ ਜੀ। ਉੱਠੇ ਨੇ, ਬੱਤੀ ਚਲਾਈ ਹੈ, ਹਾਂ ਸੰਗਲ ਫੜਿਆ ਤੇ ਤਹਿ ਦਨਾਦਨ ਠੋਕੀਆਂ ਨਾਲ ਨਵੀਆਂ ਢੋਈ ਸਜਾ ਕੇ ਰੱਖ ਦਿੱਤੀ ਹੈ। ਹਾਂ ਉਹ ਬਾਬੂ ਜੀ ਕਹਿੰਦੇ ਬਾਬਾ ਜੀ ਮੈਂ ਤਾਂ ਗਾਣਾ ਹੀ ਗਾ ਰਿਹਾ ਸੀ ਯਾਰ, ਤੁਸੀਂ ਸ਼ੁਰੂ ਹੀ ਹੋ ਗਏ। ਬਾਬਾ ਜੀ ਕਹਿੰਦੇ ਤੇਰੀਆਂ ਹਰਕਤਾਂ ਹੀ ਇਹੋ ਜਿਹੀਆਂ ਬਗੈਰਤਾ, ਹੋਰ ਮੈਂ ਕੀ ਕਰਾਂ। ਜੋ ਤੂੰ ਭੱਠਾ ਬਿਠਾ ਦਿੱਤਾ ਇੱਕ ਤਾਈਨਤੀ ਕਰਕੇ, ਆਪਣਾ ਵੀ ਬੇੜਾ ਗਰਕ ਕਰਾਏ, ਪੂਰੇ ਮੁਲਕ ਦਾ ਵੀ ਬੇੜਾ ਗਰਕ ਕਰਾਇਆ, ਹਜੇ ਵੀ ਬਾਜ਼ ਨਹੀਂ ਆ ਰਿਹਾ ਹੈ। ਉਹ ਕਹਿਣ ਲੱਗਾ ਬਾਬਾ ਜੀ ਮੈਂ ਕਿੱਥੇ ਬਾਜ਼, ਮੈਂ ਤਾਂ ਚਾਹੁੰਦਾ ਵਾ ਕਿ ਖਤਮ ਸ਼ੁੱਧ ਹੋਏ ਕਹਾਣੀ, ਲੇਕਿਨ ਉਹ ਜਿਸ ਸਹੁਰੀ ਦੇ ਨੇ ਮੈਨੂੰ ਸਹੁਰਾ ਬਣਾ ਲਿਆ ਨਾ, ਹਾਂ ਉਹ ਹੁਣ ਦੋਵੇਂ ਜਣੇ ਰਲ ਗਏ ਨੇ, ਉਹਨਾਂ ਨੇ ਆਪਣੀ ਪਿੰਗ ਚੜਾ ਲਈ ਹੈ। ਹਾਂ ਇਸ਼ਕ ਮਸ਼ੂਕੀ ਦੀ ਪਾਪੀ ਚੀਲੋ ਪਿੰਗ ਚੜਾ ਲਈ ਹੈ। ਹੁਣ ਅਗਲਾ ਕਹਿੰਦਾ ਕਿ ਮੈਂ ਆਪ ਪਾਪੀ ਚੀਲੋ ਨੂੰ ਬਣਾਉਣਾ ਮੈਂ ਵਜ਼ੀਰ ਆਜ਼ਮ ਅਤੇ ਆਪ ਤਾਂ ਹਯਾਤ ਬਣ ਕੇ ਬਹਿਣਾ ਮੈਂ ਫੀਲਡ ਮਾਰਸ਼ਲ। ਆਹ ਹੁਣ ਸਟੋਰੀ ਚੱਲ ਰਹੀ ਹੈ ਇੱਥੇ। ਹਾਂ ਬਹਰਹਾਲ ਬਾਬਾ ਜੀ ਕਹਿੰਦੇ ਕਿ ਮੈਂ ਕੀ ਕਰ ਸਕਦਾ ਸੀ ਫਿਰ, ਬਸ ਸੰਗਲਾਂ ਨਾਲ ਮੈਂ ਕੁੱਟਿਆ ਉਹਨੂੰ। ਹਾਂ ਬਾਬਾ ਜੀ ਕਹਿੰਦੇ ਉਹਦੇ ਬਾਅਦ ਦੁਆਵਾਂ ਦਿੰਦਾ ਗਿਆ ਮੀਆਂ ਮੈਨੂੰ। ਮੈਂ ਕਿਹਾ ਬਾਬਾ ਜੀ ਦੁਆਵਾਂ ਦਿੰਦਾ ਤੁਹਾਨੂੰ ਕਿਵੇਂ ਗਿਆ? ਬਾਬਾ ਜੀ ਕਹਿੰਦੇ ਉਹ ਆਇਆ ਸੀ ਕਿ ਹੱਥ ਮਹਿਸੂਸ ਹੁੰਦਾ, ਹਾਂ ਜਿਹੜਾ ਨਜ਼ਰ ਨਹੀਂ ਆਇਆ। ਬਾਬਾ ਜੀ ਕਹਿੰਦੇ ਜਦੋਂ ਗਿਆ ਤੇ ਹੱਥ ਭੁੱਲ ਗਿਆ। ਹਾਂ ਉਹਦੀ ਕਮਰ ਤੇ ਢੂਈ ਤੇ ਲਾਸਾਂ ਹੀ ਇੰਨੀਆਂ ਪਈਆਂ ਸੀ, ਸੁੱਜੀ ਪਈ ਸੀ, ਸੱਜੀ ਪੜੋਲਾ ਹੀ ਪਈ ਸੀ। ਬਾਬਾ ਜੀ ਪੜੋਲਾ ਤੇ ਬਹੁਤ ਵੱਡਾ। ਬਾਬਾ ਜੀ ਕਹਿੰਦੇ ਬਸ ਉਨੀ ਕੀ ਹੋਈ ਪਈ ਸੀ ਤਾਂ ਉਹ ਚੀਹਾਂ ਮਾਰਦਨ ਨਿਕਲ ਗਿਆ ਤੇ ਕਹਿੰਦਾ ਬਾਬਾ ਜੀ ਤੁਹਾਡੇ ਬੱਚੇ ਜੀ ਅੱਲਾ ਤੁਹਾਡਾ ਡੱਡੂ ਨਾਲ ਵਿਆਹ ਕਰਾਏ। ਮੈਨੂੰ ਹੱਥ ਦੀ ਤਕਲੀਫ ਭੁਲਾ ਦਿੱਤੀ ਆ, ਹਾਂ ਆਹ ਢੂਈ ਦੀ ਤਕਲੀਫ ਪਾ ਦਿੱਤੀ ਇਹਨਾਂ ਨੇ ਸੰਗਲਾ ਮਾਰ ਮਾਰ ਕੇ। ਲੋ ਜੀ ਇਹਦੇ ਬਾਅਦ ਤੁਹਾਨੂੰ ਇੱਕ ਅਸਲੀ ਖਬਰ ਦੇ ਦਈਏ, ਔਰ ਖਬਰ ਜਿਹੜੀ ਹੈ ਨਾ ਹਾਂ ਉਹ ਸਾਨੂੰ ਦਿੱਤੀ ਹੈ ਜਨਾਬ ਸ਼ਹਿਜ਼ਾਦ ਅਕਬਰ ਸਾਹਿਬ ਨੇ। ਹੋਇਆ ਕੀ ਜਨਾਬ, ਤੁਹਾਨੂੰ ਯਾਦ ਹੋਣਾ ਉਹ ਮੁਰਗੀ ਫਰੋਸ਼ ਜਿਹੜਾ ਉਹ ਕੰਪਨੀ ਦਾ ਸਭ ਤੋਂ ਵੱਡਾ ਟਾਊਟ ਜਿਹੜਾ ਕੁਛ ਦਿਨ ਪਹਿਲੇ ਜਿਹੜਾ ਨਾ ਉਹ ਆ ਕੇ ਇਮਰਾਨ ਖਾਨ ਦੇ ਖਿਲਾਫ ਬਕਵਾਸਾਤ ਕੀਤੀ ਉਹਨੇ। ਹਾਂਜੀ ਅਜੀਬੋ ਗਰੀਬ ਕਿਸਮ ਦੀਆਂ ਗੱਲਾਂ ਕੀਤੀਆਂ। ਅਜੀਬੋ ਗਰੀਬ ਕੀ ਉਹ ਜਿਹੜਾ ਕੰਪਨੀ ਦਾ ਬਿਆਨੇ ਸੀ ਉਹ ਲਿਆ ਕੇ ਸਾਹਮਣੇ ਰੱਖਿਆ। ਔਰ ਇਹ ਜ਼ੇਨ 'ਚ ਰੱਖਣਾ ਕਿ ਐਸਾ ਟਾਊਟ ਹੈ, ਐਸਾ 2 ਨੰਬਰ ਆਦਮੀ ਹੈ ਕਿ ਇਹਦੇ ਬਾਰੇ 'ਚ ਅਲੀਮਾ ਖਾਨ ਨੇ ਕਿਹਾ ਕਿ ਇਹ ਰੋਂਗ ਨੰਬਰ ਹੈ, 2 ਨੰਬਰ ਆਦਮੀ ਹੈ, ਝੂਠ ਬੋਲ ਰਿਹਾ, ਇਹਦੀ ਗੱਲ ਦਾ ਕੋਈ ਇਤਬਾਰ ਨਹੀਂ। ਖਾਨ ਸਾਹਿਬ ਨੇ ਇਹਨੂੰ ਮਿਲਣ ਤੋਂ ਇਨਕਾਰ ਕਰਤਾ, ਸਾਫ਼ ਇਨਕਾਰ ਕਰਤਾ ਸੀ। ਹੁਣ ਉਹਦੀ ਗੱਲ ਦਾ ਕੀ ਇਤਬਾਰ ਹੈ? ਕੋਈ ਇਤਬਾਰ ਨਹੀਂ। ਉਹ ਜੋ ਮਰਜ਼ੀ ਕਹਿ ਦੇਵੇ, ਉਹਦੀ ਗੱਲ ਨਾ ਕੋਈ ਅਹਿਮੀਅਤ ਰੱਖਦੀ ਹੈ, ਨਾ ਹੀ ਉਹਦੀ ਗੱਲ ਦਾ ਕੋਈ ਇਤਬਾਰ ਕਰ ਸਕਦਾ। ਜ਼ੀ ਸ਼ਊਰ ਬੰਦਾ ਜਿਹੜਾ ਵਾ। ਹੁਣ ਹੋਇਆ ਕਿ ਜਨਾਬ, ਹੁਣ ਸ਼ਹਿਜ਼ਾਦ ਅਕਬਰ ਸਾਹਿਬ ਨੇ ਇੱਕ ਬੰਦੇ ਦਾ ਕੀਤਾ ਇੰਟਰਵਿਊ। ਉਸ ਬੰਦੇ ਨੂੰ ਕੋਈ ਨਹੀਂ ਜਾਣਦਾ, ਮੈਂ ਤਾਂ ਬਿਲਕੁਲ ਨਹੀਂ ਜਾਣਦਾ। ਉਹ ਕਿ PTI ਦਾ ਐਕਸ ਪਤਾ ਨਹੀਂ ਕੌਣ, ਕੋਈ UK ਦਾ ਸਦਰ ਪਤਾ ਨਹੀਂ ਕਿੱਥੇ ਦਾ, ਕੀ ਲੰਡਨ ਦਾ, ਉਹ ਕੋਈ ਸਮਝ ਨਹੀਂ ਆ ਰਹੀ ਕੌਣ। ਮੈਂ ਪਹਿਲੀ ਵਾਰੀ ਦੇਖਿਆ, ਪਹਿਲੀ ਵਾਰੀ ਨਾਮ ਸੁਣਿਆ ਉਹਦਾ, ਠੀਕ ਹੈ। ਉਹ ਹੁਣ ਖਬਰ ਲੈ ਕੇ ਆਇਆ ਕਿ ਮੁਰਗੀ ਫਰੋਸ਼ ਨੇ ਉਹਦੇ ਨਾਲ ਗੱਲ ਕੀਤੀ ਜਨਾਬ। ਹੁਣ ਇਹ ਇੰਨਾ ਅਹਿਮ ਬੰਦਾ ਹੈ ਕਿ ਮੁਰਗੀ ਫਰੋਸ਼ ਜਿਹੜਾ ਉਹ ਇਹਦੇ ਨਾਲ ਗੱਲ ਕਰ ਰਿਹਾ ਕਿ ਮੁਰਗੀ ਫਰੋਸ਼ ਚਾਹੁੰਦਾ ਉਹ ਡਾਇਰੈਕਟ ਸ਼ਹਿਜ਼ਾਦ ਅਕਬਰ ਨਾਲ ਗੱਲ ਕਰ ਸਕਦਾ ਸੀਗਾ ਜਾਂ ਕਿਸੇ ਹੋਰ ਨਾਲ ਗੱਲ ਕਰਕੇ ਦੱਸ ਦਿੰਦਾ ਜੋ ਉਹਨੇ ਦੱਸਣਾ ਸੀਗਾ। ਲੇਕਿਨ ਇਹ ਬੰਦੇ ਦੇ ਥਰੂ ਜਿਹੜਾ ਨਾ ਉਹਨੇ ਆਪਣਾ ਸਾਰਾ ਮੈਸੇਜ ਦੱਸਿਆ। ਉਹਨੇ ਇਹਨੂੰ ਦੱਸਿਆ ਤੇ ਸ਼ਹਿਜ਼ਾਦ ਅਕਬਰ ਨੂੰ ਪਤਾ ਨਹੀਂ ਕਿਹਨੇ ਕਿਹਾ ਕਿ ਭਾਈ ਇਹਦਾ ਇੰਟਰਵਿਊ ਕਰ ਤਾਂ ਕਿ ਮੁਰਗੀ ਫਰੋਸ਼ ਦੀ ਗੱਲ ਜਿਹੜੀ ਹੈ ਨਾ ਉਹ ਆਵਾਮ ਤੱਕ ਫੈਲੇ, ਝੂਠ ਔਰ ਪ੍ਰੋਪਾਗੈਂਡਾ ਜਿਹੜਾ ਇਹਦਾ ਉਹ ਜ਼ਿਆਦਾ ਫੈਲੇ, ਤਰੱਕੀ ਕਰੇ। ਹੁਣ ਸ਼ਹਿਜ਼ਾਦ ਅਕਬਰ ਸਾਹਿਬ ਨੇ ਜਿਹੜਾ ਨਾ ਉਹ ਇੰਟਰਵਿਊ ਕੀਤਾ ਇਹਦਾ ਔਰੰਗਜ਼ੇਬ ਦਾ। ਬਾਬਾ ਕਹਿੰਦੇ ਮਰੀਮ ਔਰੰਗਜ਼ੇਬ। ਮੈਂ ਕਿਹਾ ਬਾਬਾ ਜੀ ਯਾਰ ਡੱਡੂ ਨਹੀਂ ਇਹ ਹੋਰ ਆ। ਬਾਬੇ ਕਹਿੰਦੇ ਔਰੰਗਜ਼ੇਬ ਤੇ ਉਹੀ ਆ ਮਰੀਮ। ਮੈਂ ਕਿਹਾ ਬਾਬਾ ਜੀ ਇਹ ਜਹਾਂਜ਼ੇਬ ਆ, ਹਾਂ ਜਹਾਂਜ਼ੇਬ ਖਾਨ ਦੂਸਰਾ PTI ਵਾਲਾ। ਬਾਬਾ ਜੀ ਕਹਿੰਦੇ ਰਿਸ਼ਤੇਦਾਰ ਨਹੀਂ ਡੱਡੂ ਦਾ। ਉਹ ਮੈਂ ਕਿਹਾ ਬਾਬਾ ਜੀ ਨਹੀਂ ਯਾਰ ਡੱਡੂ ਦਾ ਰਿਸ਼ਤੇਦਾਰ ਨਹੀਂ ਹੈਗਾ, ਉਹ PTI ਦਾ ਬੰਦਾ ਕੋਈ ਪੁਰਾਣਾ ਕੋਈ ਆਪਣਾ ਅਹੁਦੇਦਾਰ ਆ। ਉਹਦਾ ਕੀ ਇੰਟਰਵਿਊ ਕੀਤਾ। ਹੁਣ ਉਹ ਇੰਟਰਵਿਊ ਦੇ ਵਿੱਚ ਨਾ ਸਭ ਤੋਂ ਪਹਿਲੇ ਤਾਂ ਬਾਡੀ ਲੈਂਗੁਏਜ ਦੇਖਣ ਵਾਲੀ ਆ ਕਿ ਸ਼ਹਿਜ਼ਾਦ ਅਕਬਰ ਜਿੱਦਾਂ ਆਵਾਜ਼ਾਰ ਆਇਆ ਪਿਆ ਸੀ ਨਾ, ਓਏ ਹੋਏ ਉਹ ਲੱਗਦਾ ਸੀ ਉਹ ਸ਼ਹਿਜ਼ਾਦ ਅਕਬਰ ਨੂੰ ਜ਼ਬਰਦਸਤੀ ਬਿਠਾਇਆ ਉੱਤੇ ਕਿਹਦਾ ਇੰਟਰਵਿਊ ਕਰ। ਉਹ ਕਦੀ ਇੱਧਰ ਨੂੰ ਦੇਖੇ ਕਦੀ ਇੱਧਰ ਨੂੰ, ਉਹ ਦੇਖ ਰਿਹਾ ਯਾਰ ਕੀ ਚਵਲਾ ਮਾਰੀ ਜਾ ਰਹੇ ਯਾਰ ਦੇ। ਲੇਕਿਨ ਉਹ ਕਰ ਕੁਛ ਨਹੀਂ ਸਕਦਾ, ਇੰਟਰਵਿਊ ਸ਼ੁਰੂ ਕਰ ਬੈਠਾ ਹੋਣਾ ਸ਼ਹਿਜ਼ਾਦ ਅਕਬਰ। ਪਤਾ ਨਹੀਂ ਕਿਹੜੇ ਯਾਰ ਬੇਲੀ ਨੇ ਕਿਹਾ ਕਿ ਸ਼ਹਿਜ਼ਾਦ ਅਕਬਰ ਸਾਹਿਬ ਇਹਦਾ ਇੰਟਰਵਿਊ ਕਰੋ ਤਾਂ ਕਿ ਝੂਠ ਔਰ ਮੁਗਲਜ਼ਾਤ ਔਰ ਜੋ ਗੰਦ
ਆ ਮੁਰਗੀ ਫਰੋਸ਼ ਫੈਲਾ ਰਿਹਾ ਉਹ ਆਵਾਮ ਤੱਕ ਫੈਲੇ। ਹਾਂ, ਔਰ ਉਹ ਆ ਕੇ ਜਨਾਬ ਉਹਨੇ ਦੱਸਿਆ ਕਿ ਜੀ ਮੁਰਗੀ ਫਰੋਸ਼ ਨੇ ਮੈਨੂੰ ਦੱਸਿਆ। ਹਾਂ, ਮੁਰਗੀ ਫਰੋਸ਼ ਪਤਾ ਨਹੀਂ ਇਹਦੇ ਚਾਚੇ ਦਾ ਪੁੱਤਰ ਸੀ ਕਿ ਪੁੱਫੀ ਦਾ ਪੁੱਤਰ ਹੈ, ਜਿਹੜਾ ਇਹਨੂੰ ਹੀ ਦੱਸਿਆ ਨੇ, ਹੋਰ ਕਿਸੇ ਨੂੰ ਨਹੀਂ ਦੱਸਿਆ। ਹਾਂ, ਬਾਬਾ ਜੀ ਕਹਿੰਦੇ ਔਰ ਤੈਨੂੰ ਦੱਸਦਾ ਆ ਕੇ? ਮੈਂ ਕਿਹਾ ਬਾਬਾ ਜੀ ਯਾਰ ਮੈਨੂੰ ਦੱਸ ਦਿੰਦਾ। ਬਾਬਾ ਜੀ ਕਹਿੰਦੇ ਤੂੰ ਉਹਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਣੀਆਂ ਸੀ, ਤੈਨੂੰ ਕਿੱਦਾਂ ਦੱਸ ਦਿੰਦਾ? ਉਹਦੇ ਲਾਜ਼ਮੀ ਕਿਸੇ ਉਹੋ ਜਿਹੇ ਬੰਦੇ ਨੂੰ ਦੱਸਣਾ ਹੋਣਾ ਜਿਹਦੇ ਕੋਲ ਕੋਈ ਗਾਲਾਂ ਦਾ ਖਤਰਾ ਨਾ ਹੋਵੇ। ਮੈਂ ਕਿਹਾ ਗੱਲ ਵੀ ਠੀਕ ਹੈ, ਵੈਸੇ ਮੇਰੇ ਕੋਲ ਤਾਂ ਗਾਲਾਂ ਹੀ ਪੈਣੀਆਂ ਸੀ ਇਹਨੂੰ। ਹਾਂ, ਅਤੇ ਉਹ ਜਨਾਬ ਉਹਨੇ ਆ ਕੇ ਦੱਸਿਆ ਜੀ ਕਿ ਉਹ ਜਦੋਂ ਗਿਆ ਮਿਲਣ ਇਮਰਾਨ ਖਾਨ ਨੂੰ ਜੇਲ੍ਹ ਦੇ ਵਿੱਚ, ਅਤੇ ਖਾਨ ਸਾਹਿਬ ਆਏ ਨੇ। ਖਾਨ ਸਾਹਿਬ ਨੂੰ ਪਤਾ ਨਹੀਂ ਸੀ ਕੋਈ ਕਿਹਦੀ ਮੁਲਾਕਾਤ ਹੈ। ਖਾਨ ਸਾਹਿਬ ਨੂੰ ਦੱਸਿਆ ਗਿਆ ਕਿ ਜੀ ਮੁਲਾਕਾਤ ਆਈ ਹੈ। ਹਾਂਜੀ, ਅਤੇ ਖਾਨ ਸਾਹਿਬ ਕਹਿੰਦੇ ਕੌਣ? ਅੱਜ ਤੇ ਮੁਲਾਕਾਤ ਦਾ ਟਾਈਮ ਨਹੀਂ। ਉਹ ਕਹਿੰਦੇ ਜੀ ਆਈ ਹੈ ਮੁਲਾਕਾਤ, ਆਪ ਹੀ ਦੇਖ ਲਓ ਆ ਕੇ। ਖਾਨ ਸਾਹਿਬ ਆਏ ਨੇ, ਅੰਦਰ ਆ ਕੇ ਦੇਖਿਆ ਕਿ ਮੁਰਗੀ ਫਰੋਸ਼ ਹਰਾਮਜ਼ਾਦਾ ਖੜਾ। ਇਹੀ ਸੋਚਿਆ ਨਾ ਖਾਨ ਸਾਹਿਬ ਨੇ ਕਿ ਟਾਊਟ ਆਦਮੀ। ਖਾਨ ਸਾਹਿਬ ਨੇ ਕਿਹਾ ਮੈਂ ਕੋਈ ਮੁਲਾਕਾਤ ਨਹੀਂ ਕਰਨੀ ਤੁਹਾਡੇ ਨਾਲ, ਮੈਨੂੰ ਪਤਾ ਤੁਹਾਨੂੰ ਕਿਹਨੇ ਭੇਜਿਆ, ਨਿਕਲੋ। ਹਾਂ, ਖਾਨ ਸਾਹਿਬ ਪਲਟੇ ਨੇ ਅਤੇ ਮੁਰਗੀ ਫਰੋਸ਼ ਨੇ ਕਿਹਾ ਕਿ ਰੁਕ ਜਾਓ ਖਾਨ ਸਾਹਿਬ, ਇੱਥੇ ਹੀ ਮੇਰੇ ਨਾਲ ਗੱਲ ਕੀਤੇ ਬਗੈਰ, ਮੇਰੀ ਗੱਲ ਸੁਣੇ ਬਗੈਰ ਤੁਸੀਂ ਇਸ ਕਮਰੇ 'ਚੋਂ ਜਾ ਨਹੀਂ ਸਕਦੇ। ਓਏ ਹੋਏ ਹੋਏ, ਇੰਨੀ ਔਕਾਤ ਮੁਰਗੀ ਫਰੋਸ਼ ਦੀ, ਬੱਲੇ ਉਹ ਤੇਰੇ। ਉਹ ਜਿਹਦੇ ਅੱਗੇ ਜਰਨੈਲ ਨਹੀਂ ਖੜੇ ਹੁੰਦੇ ਪਏ ਹੈਂ, ਉਹ ਜਿੰਨੇ ਜਰਨੈਲਾਂ ਦੀ ਐਸੀ ਤੈਸੀ ਫੇਰੀ ਪਈ ਹੈ, ਉਹ ਜਿੰਨੇ ਉਹਨਾਂ ਨੂੰ ਰਿਜੈਕਟ ਕਰਕੇ ਪਰੇ ਸੁੱਟ ਦਿੱਤਾ, ਉਹਨੂੰ ਇਹ ਮੁਰਗੀ ਫਰੋਸ਼ ਕਹਿ ਰਿਹਾ। ਇੰਨੀ ਇਹਦੀ ਜੁਰਤ ਹੈ। ਉਹ ਬਈ ਉਹ ਖਾਨ ਹੈ ਕਿ ਨਵਾਜ਼ ਸ਼ਰੀਫ ਹੈ? ਸਿੱਧੀ ਸੱਚੀ ਗੱਲ ਹੈ। ਉਹ ਭਾਈ ਉਹ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਹੈ, ਉਹ ਜਿਹੜਾ ਪੂਰੀ ਸਟੈਬਲਿਸ਼ਮੈਂਟ ਨੂੰ ਟੱਕਰ ਦੇ ਖਲੋਤਾ, ਜਿਹੜਾ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਗਾ। ਔਰ ਇਹ ਕਹਿ ਰਿਹਾ ਕਿ ਮੈਂ ਉਹਨਾਂ ਨੂੰ ਕਿਹਾ ਖਾਨ ਨੂੰ ਕਿ ਇੱਥੋਂ ਤੁਸੀਂ ਜਾ ਨਹੀਂ ਸਕਦੇ, ਅਤੇ ਨਾਲ ਹੀ ਜਿਹੜੇ ਉੱਥੇ ਖੜੇ ਸੀ ਅਹਿਲਕਾਰ ਉਹਨਾਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਖਾਨ ਨੂੰ ਵਾਪਸ ਆਉਣਾ ਪਿਆ ਅਤੇ ਮੇਰੀ ਗੱਲ ਸੁਣਨੀ। ਇਹ ਮੁਰਗੀ ਫਰੋਸ਼, ਤੁਸੀਂ ਇਹ 'ਤੇ ਯਕੀਨ ਕਰਦੇ ਹੋ? ਔਰ ਮੇਰੇ ਸਾਹਮਣੇ ਕੋਈ ਤੱਤੇ ਤਵੇ 'ਤੇ ਬਹਿ ਜਾਏ ਨੰਗਾ ਹੋ ਕੇ ਔਰ ਇਹ ਗੱਲ ਮੈਨੂੰ ਦੱਸੇ, ਮੈਂ ਤਾਂ ਕਦੀ ਯਕੀਨ ਨਾ ਕਰਾਂ, ਔਰ ਮੈਂ ਕਦੀ ਇਹ ਗੱਲ ਕਿਸੇ ਹੋਰ ਨਾਲ ਵੀ ਨਾ ਕਰਾਂ, ਕਿਉਂਕਿ ਮਜ਼ਾਕ ਉਡਵਾਉਣ ਵਾਲੀ ਗੱਲ ਹੈ। ਉਹ ਭਾਈ ਉਹ ਬੱਬਰ ਸ਼ੇਰ ਹੈ, ਇਮਰਾਨ ਅਹਿਮਦ ਖਾਨ ਨਿਆਜ਼ੀ ਐਵੇਂ ਦੱਬ ਕੇ ਕਿਸੇ ਦੀ ਗੱਲ ਸੁਣ ਲੇਗਾ? ਔਰ ਇੰਨੀ ਜੁਰਤ ਕਿਸੇ ਦੀ ਕਿ ਦਰਵਾਜ਼ੇ ਬੰਦ ਕਰਕੇ ਜ਼ਬਰਦਸਤੀ ਬਿਠਾਏ ਇਮਰਾਨ ਖਾਨ ਨੂੰ, ਕਿੱਡੀ ਗਲਤ ਗੱਲ ਹੈ ਯਾਰ। ਉਹ ਆ ਕੇ ਦੱਸ ਰਿਹਾ ਔਰ ਉਹ ਹਰ ਜਗ੍ਹਾ 'ਤੇ ਹੁਣ ਫੈਲ ਰਹੀ ਹੈ। ਉਹ ਜੀ ਇਮਰਾਨ ਖਾਨ ਨੂੰ ਇੰਝ ਬਿਠਾ ਲਿੱਤਾ ਜ਼ਬਰਦਸਤੀ ਫੜ ਕੇ ਜੀ, ਔਰ ਉਹਦੇ ਬਾਅਦ 1.5 ਘੰਟਾ ਇਮਰਾਨ ਖਾਨ ਨੇ ਉਹਦੀ ਗੱਲ ਸੁਣੀ ਬਹਿ ਕੇ। ਅੰਦਾਜ਼ਾ ਖਾਨ 2 ਮਿੰਟ ਨਹੀਂ ਦਿੰਦਾ ਇਹੋ ਜਿਹੇ ਬੰਦਿਆਂ ਨੂੰ। ਉਹ ਕਹਿੰਦਾ 1.5 ਘੰਟਾ ਆਵਾਜ਼ ਸੁਣੀ। ਇਹੋ ਜਿਹੇ ਜਿਹੜੇ ਨਾ ਉਹ ਗੱਲਬਾਤ ਆ ਕੇ ਕਰਨ ਵਾਲੀ, ਉਹ ਸਾਫ਼ ਪਤਾ ਲੱਗ ਰਿਹਾ ਕਿ ਯਾਰ ਕੀ ਫਰਮਾਇਸ਼ੀ ਪ੍ਰੋਗਰਾਮ ਹੋ ਰਿਹਾ ਸਾਰਾ। ਠੀਕ ਹੈ, ਅਸੀਂ ਖਾਨ ਨੂੰ ਜਾਣਦੇ ਹਾਂ, ਮੁੱਢੋਂ ਜਾਣਦੇ ਹਾਂ ਖਾਨ ਨੂੰ, ਇਹ ਹੋ ਹੀ ਨਹੀਂ ਸਕਦਾ। ਉਹ ਅਸੀਂ ਐਵੇਂ ਨਹੀਂ ਉਹਨੂੰ ਮੁਰਸ਼ਦ ਕਹਿੰਦੇ, ਇਹ ਉਹਨੂੰ ਨਵਾਜ਼ ਸ਼ਰੀਫ ਬਣਾਉਣ 'ਤੇ ਤੁਲੇ ਨੇ ਕਿ ਜੀ ਉਹ ਇੰਝ ਹੋਇਆ ਉਹਦੇ ਨਾਲ, ਤੇ ਅਸੀਂ ਕਰ ਦਿੱਤਾ। ਔਰ ਕਹਿ ਕੌਣ ਰਿਹਾ? ਮੁਰਗੀ ਫਰੋਸ਼, ਦੁਨੀਆ ਦਾ ਝੂਠਾ ਤਰੀਨ ਆਦਮੀ। ਯਾਰ ਤੁਸੀਂ ਕਿਵੇਂ ਮੁਰਗੀ ਫਰੋਸ਼ 'ਤੇ ਤੁਸੀਂ ਯਕੀਨ ਕਰ ਲਿਆ? ਔਰ ਕਿਵੇਂ ਉਹਦੀ ਖਬਰ ਤੁਸੀਂ ਜਿਹੜੇ ਨਾ ਉਹ ਜਾਰੀ ਕਰ ਰਹੇ ਹੋ ਕਿ ਜੀ ਮੁਰਗੀ ਫਰੋਸ਼ ਹੈ ਕਰ ਰਿਹਾ ਜੀ, ਔਰ ਇਹ ਦੇਖੋ ਕੀ ਹੋ ਰਿਹਾ। ਉਹ ਭਈ ਉਹ ਨੰਬਰ 1 ਝੂਠਾ। ਅਲੀਮਾ ਆਪਾਂ ਨੇ ਤੁਹਾਨੂੰ ਦੱਸਿਆ, ਮੈਂ ਉਹਨਾਂ ਨੇ ਕਿਹਾ ਕਿ ਝੂਠਾ ਆਦਮੀ ਹੈ, 2 ਨੰਬਰ ਬੇਕਾਰ ਆਦਮੀ ਹੈ, ਜ਼ਲੀਲ ਆਦਮੀ ਹੈ, ਟਾਊਟ ਹੈ ਬੜਾ ਵੱਡਾ। ਧੋਖਾ ਦਿੱਤਾ ਉਹਨੇ ਖਾਨ ਨੂੰ, ਧੋਖਾ ਦਿੱਤਾ ਓਵਰਸੀਜ਼ ਪਾਕਿਸਤਾਨੀਆਂ ਨੂੰ ਉਹਨੇ। ਔਰ ਡਾਕਟਰਾਂ ਨੂੰ ਲੈ ਕੇ ਆਇਆ ਜਾ ਕੇ ਮੁਲਾਕਾਤ, ਉਹ 30 ਦਿਨ ਦੇ ਵਿੱਚ ਹੀ ਸਾਰਾ ਕੁਝ ਸਹੀ ਕਰ। ਉਹ ਕਿੱਧਰ ਗਏ 30 ਦਿਨ? ਕੀ ਹੋਇਆ ਡਾਕਟਰਾਂ ਦਾ? ਕੀ ਬਣਿਆ? ਸਾਰਾ ਕੁਝ ਸਭ ਫਰਾਡ ਸੀ। ਇਹ ਵੀ ਫਰਾਡ ਹੈ, ਲੇਕਿਨ ਇਹ ਫਰਾਡ ਫੈਲਾਇਆ ਜਾ ਰਿਹਾ। ਅਤੇ ਇਹ ਹਿਸਾਬ ਤਾਂ ਤੁਸੀਂ ਆਪ ਹੀ ਦੇਖ ਲਓ ਕਿ ਕਿਹੜਾ ਕਿੱਧਰੋਂ ਕੀ ਕਿਸ ਚੱਕਰ ਦੇ ਵਿੱਚ ਜਾ ਕੇ ਇਹ ਫੈਲਾ ਰਿਹਾ, ਔਰ ਕੀ ਮਕਸਦ ਹੈ ਇਹੋ ਜਿਹੀਆਂ ਗੱਲਾਂ ਫੈਲਾਉਣ ਦਾ ਕਿ ਬਈ ਉਹ ਡਰ ਗਿਆ ਖਾਨ ਬੈਠ ਕੇ ਆ ਗਏ। ਇਹ ਹੋ ਹੀ ਨਹੀਂ ਸਕਦਾ ਯਾਰ, ਇਹ 2 ਨੰਬਰੀ ਅਜੀਬੋ ਗਰੀਬ ਗੱਲ ਸੀ। ਖੈਰ ਮੈਂ ਕਿਹਾ ਇਹ ਸਾਹਮਣੇ ਰੱਖਣੀ ਜ਼ਰੂਰੀ ਹੈ ਕਿ ਫੇਕ ਨਿਊਜ਼ ਹੈ, ਝੂਠੀ ਨਿਊਜ਼ ਹੈ। ਔਰ ਕਿਉਂਕਿ ਸਭ ਤੋਂ ਵੱਡਾ ਝੂਠਾ ਜਿਹੜਾ ਉਹ ਮੁਰਗੀ ਫਰੋਸ਼ ਤਨਵੀਰ ਅਹਿਮਦ, ਇਹ ਬਿਲਕੁਲ ਝੂਠੋ ਝੂਠ 44 ਹੋਰ ਕੁਛ ਵੀ ਨਹੀਂ ਇਹਦੇ ਅੰਦਰ। ਹਾਂ, ਔਰ ਇਹ ਸਮਝਣਾ ਚਾਹੀਦਾ ਸੀ। ਵੈਸੇ ਮੈਨੂੰ ਲੱਗ ਰਿਹਾ ਸੀ ਕਿ ਆਪਣੇ ਸ਼ਹਿਜ਼ਾਦ ਅਕਬਰ ਸਾਹਿਬ ਵੀ, ਉਹਨਾਂ ਨੇ ਵੀ ਸਮਝ ਆ ਰਹੀ ਹੈ ਕਿ ਯਾਰ ਕੀ ਬਕਵਾਸ ਕਰ ਰਿਹਾ ਬੰਦਾ ਬੈਠਾ ਇੱਥੇ। ਲੇਕਿਨ ਖੈਰ ਉਹਨਾਂ ਨੂੰ ਸ਼ੋਅ ਸ਼ੁਰੂ ਕਰ ਲਿਆ ਅਤੇ ਖ਼ਤਮ ਕਰਨਾ ਹੀ ਸੀਗਾ। ਖੈਰ ਐਨੀਵੇ ਆਹ ਸਾਰਾ ਹਿਸਾਬ ਕਿਤਾਬ ਸੀ। ਔਰ ਉਹਦੇ ਬਾਅਦ ਆਖਰੀ ਖਬਰ ਮੈਂ ਤੁਹਾਨੂੰ ਦੇ ਰਿਹਾ, ਉਹ ਹੈ ਜਨਾਬ ਬੜੀ ਅਜੀਬੋ ਗਰੀਬ ਕਿਸਮ ਦੀ। ਉਹ ਤੁਸੀਂ ਵੀ ਜਿਹੜਾ ਨਾ ਹੈਰਾਨ ਹੋ ਜਾਓਗੇ, ਪਰੇਸ਼ਾਨ ਹੋ ਜਾਓਗੇ ਕਿ ਇਹ ਕੀ ਹੋਇਆ। ਉਹ ਜਨਾਬ ਖਬਰ ਹੈ ਡੱਡੂ ਚਾਰਜਰ ਜੀ। ਜਿਵੇਂ ਤੁਸੀਂ ਦੇਖਿਆ ਹੋਣਾ ਕੁਝ ਦਿਨ ਪਹਿਲੇ, ਆਹ ਚਾਂਦ ਰਾਤ ਨੂੰ ਇੱਕਦਮ ਪਹਿਲੇ ਵੀ, ਕਿ ਡੱਡੀ ਮੇਰੀ ਜਾਨ। ਹਾਂ, ਡੱਡੀ ਜਿਹੜੀ ਹੈ ਨਾ, ਡੱਡੂ ਕਹਿ ਲਓ, ਡੱਡੀ ਕਹਿ ਲਓ,
ਸਰਾਇਕੀ ਡੱਡੀ ਕਹਿੰਦੇ ਨੇ। ਡੱਡੀ ਜਿਹੜੀ ਹੈ ਨਾ, ਇਹ ਬੜੇ ਅੱਗੇ ਪਿੱਛੇ ਨਜ਼ਰ ਆ ਰਹੀ ਸੀ ਜਨਾਬ ਉਹਦੇ ਵਾਸੇ ਚੌਧਰੀ ਦੇ। ਹਾਂ, ਉਹ ਵਾਸੇ ਚੌਧਰੀ ਇੱਧਰ ਉੱਧਰ ਬੜਾ ਰੱਖ ਰਖਾਓ। ਡੱਡੀ ਦੀ ਜਿਹੜੀ ਮੁਸਕਰਾਹਟਾਂ ਸੀ ਨਾ, ਓਏ ਹੋਏ ਹੋਏ, ਕਹਿਰ ਢਾ ਦਿੱਤਾ ਬਾਬਾ ਜੀ ਦੇ ਦਿਲ ਤੇ। ਓਏ ਹੋਏ, ਬਾਬਾ ਜੀ ਕਹਿਣ ਲੱਗੇ ਉਹ ਸਾਡੇ ਦਿਲ ਤੇ ਛੁਰੀਆਂ ਚਲਾਈਆਂ। ਆ ਕੀ ਹੋ ਗਿਆ? ਬਾਬਾ ਜੀ ਕਹਿੰਦੇ ਮੇਰੀ ਤਾਂ ਦੁਨੀਆ ਲੁੱਟੀ ਗਈ। ਆ ਕੀ ਖਬਰ ਸੁਣਾ? ਮੈਂ ਕਿਹਾ ਬਾਬਾ ਜੀ ਡੱਡੂ ਤੁਹਾਡਾ ਮਿਹਰਬਾਨ ਹੋ ਗਿਆ ਵਾਸੇ ਚੌਧਰੀ ਤੇ। ਓਏ ਹੋਏ, ਉਹ ਬਈ ਆ ਕੀ ਹੋ ਗਿਆ? ਗੱਲ ਜਿਹੜੀ ਆ ਫੈਲ ਗਈ ਹਰ ਪਾਸੇ ਜਨਾਬ ਹੁਣ, ਕਿ ਉਹ ਮਿਹਰਬਾਨੀਆਂ ਹੋ ਰਹੀਆਂ ਬੜੀਆਂ, ਔਰ ਉੱਧਰੋਂ ਵੀ ਬੜੀਆਂ ਨਾਤਾਂ ਹੋ ਰਹੀਆਂ, ਔਰ ਹਿਸਾਬ ਕਿਤਾਬ ਚੱਲ ਰਿਹਾ। ਹੁਣ ਕੀ ਹਿਸਾਬ ਕਿਤਾਬ ਚੱਲ ਰਿਹਾ ਹੈ ਨਹੀਂ ਹੁਣ ਮੈਨੂੰ ਪਤਾ, ਔਰ ਨਾ ਮੈਂ ਦੱਸ ਸਕਦਾ, ਕਿਉਂਕਿ ਮੈਂ ਜੇ ਦੱਸਿਆ ਤੇ ਬਾਬਾ ਜੀ ਦਾ ਦਿਲ ਟੁੱਟ ਜਾਏਗਾ ਯਾਰ। ਬਾਬਾ ਜੀ ਜਿਹੜੇ ਖਾਬ ਸਜਾ ਕੇ ਬੈਠੇ ਨੇ ਉਹ ਚਕਨਾ ਚੂਰ ਹੋ ਗਿਆ ਆਲਰੇਡੀ। ਹਾਂ, ਪੇੜੇ ਗਰਕ ਹੋ ਗਿਆ। ਉਧਰ ਡਿਪਟੀ ਵੀ ਕੰਧਾਂ 'ਚ ਮੂੰਹ ਦੇ ਕੇ ਰੋ ਰਿਹਾ। ਮੈਂ ਸੁਣਿਆ ਹਾਂ ਕਿ ਡੱਡੂ ਹੱਥ ਕਰ ਗਿਆ ਸਾਰਿਆਂ ਨਾਲ। ਹਾਂ, ਡੱਡੂ ਬਾਸੇ ਲੈ ਕੇ ਨਿਕਲ ਰਿਹਾ ਵਾ। ਇਹ ਹੁਣ ਦੇਖਣਾ ਪੈਣਾ ਕਿ ਵੀ ਕਿੱਧਰ ਨੂੰ ਨਿਕਲ ਰਿਹਾ ਵਾ ਔਰ ਕੀ ਹਿਸਾਬ ਕਿਤਾਬ ਹੈ। ਤਾਜ਼ੀ ਖਬਰ ਆਈ ਆ, ਬੜੀ ਪੱਕੀ ਖਬਰ ਆ। ਹਾਂ, ਇਹਦੇ 'ਤੇ ਅੱਖ ਰੱਖਾਂਗੇ ਔਰ ਇਹਦੇ ਬਾਰੇ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਬਾਬਾ ਜੀ ਹਮਾਰੇ ਖਬਰਦਾਰ ਜੇ ਮੈਨੂੰ ਕੋਈ ਅਪਡੇਟ ਦਿੱਤੀ ਹੈ ਸੁਣਾ। ਮੈਂ ਬਾਬਾ ਜੀ ਖਬਰ ਤਾਂ ਦੇਣੀ ਪੈਂਦੀ ਹੈ। ਬਾਬਾ ਜੀ ਕਹਿੰਦੇ ਇਹੋ ਜਿਹੀਆਂ ਖਬਰਾਂ ਨੂੰ ਅੱਗ ਲਾਓ ਜਿਹੜੀਆਂ ਦਿਲ ਹੀ ਤੋੜ ਦੇਣ। ਅੱਜ ਤੋਂ ਬਾਅਦ ਮੈਂ ਡੱਡੂ ਦਾ ਨਾਂ ਹੀ ਨਹੀਂ ਲੈਣਾ ਚਾਹ ਫਿਰ ਜੇ ਆਹ ਖਬਰ ਸੱਚੀ ਹੋਈ। ਮੈਂ ਕਿਹਾ ਬਾਬਾ ਜੀ ਹੋ ਸਕਦਾ ਅਫਵਾਹ ਹੀ ਹੋਵੇ। ਬਾਬਾ ਜੀ ਉਸੇ ਟਾਈਮ ਮਸਲਾ ਬਿਠਾਇਆ ਤੇ ਬਾਬਾ ਜੀ ਬੈਠੇ ਦੁਆ ਸ਼ੁਰੂ ਕਰ। ਬਾਬਾ ਕਹਿੰਦੇ ਯਾ ਅੱਲਾ ਆਹ ਖਬਰ ਜਿਹੜੀ ਆ ਆਹ ਫੇਕ ਹੀ ਹੋਵੇ। ਮੇਰਾ ਘਰ ਵਸਿਆ ਰਹੇ ਡੱਡੂ ਨਾਲ ਖਾਬੋ ਖਿਆਲ ਦੇ ਵਿੱਚ।